हेलो नमस्ते आदाब सत श्री अकाल दोस्तों, मैं आ तुहाडी होस्ट दोस्त परवीन ते जिन्हें भी देश विदेश में बैठ के इंडोर्स टीवी देख रहे हैं उन्होंने सारे दर्शकों का स्वागत है। लैके हाजिर हां जी फिर तो तुहाडे सारिਆਂ ਦੇ सामने तुहाडा फेवरेट शो जिस का नाम है सितारिਆਂ ਦੇ रूबरू। जी हाँ, जिवें कि तुहानूं सारिਆਂ ਨੂੰ पता ही है कि असीं आए भी किसी ना किसी सिंगर राइटर मॉडल ते सोशल वर्कर की इंटरव्यू करते रहने, पर इस बार असीं तुहाडे सारिਆਂ सामने एक बहुत ही छोटे जे स्वीट जे सिंगर लैके आए हैं जी। ਤੁਹਾਨੂੰ ਦੱਸ ਦਵਾਂ ਵੈਸੇ ਦੇਖਣ ਨੂੰ ਮੇਰੇ ਤੋਂ ਵੀ ਬਹੁਤ ਛੋਟੇ ਲੱਗਦੇ ਨੇ, ਬਾਕੀ ਦਾ ਤਾਂ ਆਪਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨ 'ਤੇ ਹੀ ਪਤਾ ਲੱਗੂਗਾ। ਤੇ ਆਓ ਜੀ ਫਿਰ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਰੂਬਰੂ ਕਰਵਾਈਏ। ਉਹ ਇੱਥੇ ਅੱਜ ਮੇਰੇ ਨਾਲ ਮੌਜੂਦ ਨੇ ਵਿੱਕੀ ਮਾਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ? ਠੀਕ ਠਾਕ ਜੀ, ਤੁਸੀਂ ਦੱਸੋ ਜੀ? ਬਸ ਵਧੀਆ। ਤੇ ਅੱਜ ਨਾ ਮੈਨੂੰ ਤੁਹਾਡੇ ਨਾਲ ਗੱਲ ਕਰਨ 'ਚ ਮਤਲਬ ਮੈਂ ਇੰਨੀ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਤੁਸੀਂ ਨਾ ਮੇਰੀ ਹੀ ਏਜ ਦੇ ਲੱਗਦੇ ਹੋ, ਮੀਨਸ ਕਿ ਜੇਕਰ ਦੇਖਿਆ ਜਾਵੇ ਤਾਂ ਮੇਰੇ ਤੋਂ ਛੋਟੇ ਲੱਗਦੇ ਹੋ। ਮਤਲਬ ਕਿ ਇਹ ਗੱਲ ਸੱਚ ਦੇ ਵਿੱਚ ਹੈ ਜਾਂ ਨਹੀਂ? ਏਜ 'ਚ ਵੱਡਾ? ਏਜ 'ਚ ਵੱਡੇ ਹੋ? ਐਵੇਂ ਤੁੱਕਾ ਲਾਤਾ ਏਜ 'ਚ ਵੱਡਾ। ਨਹੀਂ ਮੈਂ ਤਾਂ ਵੈਸੇ ਤੁਹਾਨੂੰ ਛੇੜ ਰਹੀ ਸੀ। ਹੋਰ ਸੁਣਾਓ, ਵਧੀਆ ਚੱਲੀ ਜਾਂਦਾ? ਹਾਂਜੀ। ਤੇ ਵਿੱਕੀ ਜੀ ਅੱਜ ਆਪਾਂ ਤੁਹਾਡੇ ਜੋ ਲਾਈਫ ਦੀਆਂ ਪਰਸਨਲ ਗੱਲਾਂ ਬਾਤਾਂ ਨੇ ਉਹ ਆਪਾਂ ਸਾਡੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਜੀ। ਤਾਂ ਆਪਾਂ ਸ਼ੁਰੂਆਤ ਪਹਿਲਾਂ ਤੁਹਾਡੇ ਜਨਮ ਤੋਂ ਕਰਾਂਗੇ ਕਿ ਤੁਹਾਡਾ ਜੋ ਬਚਪਨ ਆ ਉਹ ਕਿਵੇਂ ਦਾ ਰਿਹਾ? ਬਚਪਨ ਬਹੁਤ ਵਧੀਆ ਰਿਹਾ ਜੀ। ਮੇਰਾ ਪਿੰਡ ਰਸੂਲਪੁਰ ਕਲਾਂ 'ਚ ਜਨਮ ਹੋਇਆ ਸੀ, ਜਲੰਧਰ ਕੋਲ। ਤੇ ਹੁਣ ਮੈਂ ਵਧੀਆ ਯਾਨੀ ਕਿ ਹੱਸਦੇ ਖੇਡਦੇ ਠੀਕ ਹੈ ਲਾਈਫ। ਤੁਹਾਡਾ ਜਨਮ ਪਿੰਡ ਦੇ ਵਿੱਚ ਹੋਇਆ ਤੇ ਤਾਂ ਪਿੰਡ ਦੇ ਵਿੱਚ ਰਿਹਾ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ। ਹਾਂਜੀ ਬਹੁਤ ਜੀ, ਕਿਉਂਕਿ ਜੇਕਰ ਆਪਾਂ ਦੇਖੀਏ ਤਾਂ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਫੈਸਿਲਿਟੀਜ਼ ਨਹੀਂ ਮਿਲਦੀਆਂ ਹੁੰਦੀਆਂ ਜਿੰਨੇ ਜ਼ਿਆਦਾ ਆਪਾਂ ਨੂੰ ਸ਼ਹਿਰ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇਗੀਆਂ। ਤੇ ਜਿਵੇਂ ਤੁਸੀਂ ਪਿੰਡ ਦੇ ਵਿੱਚ ਹੀ ਰਹੇ ਹੋ ਜਾਂ ਫਿਰ ਹੁਣ ਅੱਗੇ ਵੀ ਤੁਸੀਂ? ਨਹੀਂ ਜੀ, ਮੈਂ ਪਿੰਡ ਦੇ ਵਿੱਚ ਥੋੜਾ ਚਿਰ ਹੀ ਰਿਹਾ ਤੇ 5ਵੀਂ ਤੱਕ ਪੜ੍ਹਿਆ ਉੱਥੇ ਪਿੰਡ ਜੀ। ਤੇ ਫਿਰ ਸ਼ਹਿਰ ਆ ਗਿਆ ਸੀ ਜਲੰਧਰ ਜੀ, ਖੁਰਲੇ ਕਿੰਗਰੇ ਨੂਰਾ ਸਿਸਟਰ ਦੇ ਘਰ ਨਾਲ ਹੀ ਜੀ। ਤੇ ਸਾਨੂੰ ਪਤਾ ਲੱਗੀ ਕਿ ਤੁਸੀਂ ਨੂਰਾ ਸਿਸਟਰ ਦੇ ਨਾਲ ਪਹਿਲਾਂ ਗਾਉਂਦੇ ਵਜਾਉਂਦੇ ਵੀ ਰਹੇ ਹੋ। ਮੈਂ ਉਹਨਾਂ ਨਾਲ ਮਤਲਬ ਉਹਨਾਂ ਦੇ ਪਾਪਾ ਨਾਲ ਜਾਂਦਾ ਜੀ। ਤਾਂ ਜੇ ਤੁਸੀਂ ਆਪਣੇ ਇਸ ਗਾਇਕੀ ਦੀ ਸ਼ੁਰੂਆਤ ਆ ਉਹ ਨੂਰਾ ਸਿਸਟਰ ਤੋਂ ਹੀ ਕੀਤੀ ਹੈ ਜੀ? ਹਾਂਜੀ, ਬਹੁਤ ਧੰਨਵਾਦ ਜੀ। ਉਹਨਾਂ ਨੇ ਮੈਨੂੰ ਮਤਲਬ ਬਹੁਤ ਪਿਆਰ ਕੀਤਾ ਜੀ। ਗੁਲਸ਼ਨ ਜੀ ਉਹਨਾਂ ਦੇ ਪਾਪਾ ਜੀ, ਤੇ ਸੁਲਤਾਨਾ ਦੀਦੀ, ਜੋਤੀ ਦੀਦੀ, ਮੁਸਕਾਨ ਜੀ, ਰੀਤੂ ਅਮੀਰ ਜੀ। ਹੁਣ ਉਹਨਾਂ ਨੇ ਵੀ ਗਾਇਕੀ 'ਚ ਕਦਮ ਰੱਖਿਆ ਜੀ, ਰੀਤੂ ਅਮੀਰ ਜੀ ਨੇ ਜੀ। ਬਹੁਤ ਉਹਨਾਂ ਨੇ ਨਾਮ ਵੀ ਖੱਟਿਆ ਹੈਗਾ ਨਾ। ਕਹਿੰਦੇ ਕਿ ਮਿਹਨਤ ਸਦਕਾ ਹੀ ਸਾਰਾ ਕੁਝ ਹੁੰਦਾ ਗਾ। ਤੇ ਵਿੱਕੀ ਜੀ ਜੇਕਰ ਆਪਾਂ ਦੇਖਿਆ ਜਾਵੇ, ਚਲੋ ਉਹਨਾਂ ਦੇ ਨਾਲ ਤਾਂ ਤੁਸੀਂ ਰਹੇ, ਤੇ ਤੁਹਾਡੇ ਜੋ ਉਸਤਾਦ ਜੀ ਨੇ ਉਹ ਕਿਹੜੇ ਰਹੇ ਨੇਗੇ? ਉਸਤਾਦ ਜੀ ਮੇਰੇ ਜਿਹੜੇ ਹਾਕਮ ਬਖਤੜੀਵਾਲ ਜੀ ਆ, ਉਹਨਾਂ ਦੇ ਸ਼ਾਗਿਰਦ ਕਮਲ ਹੀਰਾ ਜੀ, ਉਹ ਮੇਰੇ ਉਸਤਾਦ ਜੀ। ਕਮਲ ਹੀਰਾ ਜੀ ਦੇ ਨਾਲ ਤੁਸੀਂ ਗਾਉਂਦੇ ਰਹੇ ਹੋਗੇ। ਤੁਹਾਨੂੰ ਗਾਇਕੀ ਦਾ ਸ਼ੌਂਕ ਕਿਵੇਂ ਪੈਦਾ ਹੋਇਆ? ਮੈਨੂੰ ਸ਼ੁਰੂ ਤੋਂ ਪਹਿਲਾਂ ਮੈਨੂੰ ਢੋਲ ਦਾ ਸ਼ੌਂਕ ਸੀ ਤੇ ਫਿਰ ਮੈਂ ਢੋਲ ਲਿਆ ਪੈਸੇ ਜੋੜ ਕੇ ਤੇ ਢੋਲ ਹੌਲੀ ਹੌਲੀ ਸਿੱਖਿਆ ਜੀ। ਤੇ ਫਿਰ ਹੌਲੀ ਹੌਲੀ ਮਤਲਬ ਜਾਗੋ ਲਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਹੌਲੀ ਹੌਲੀ ਨੂਰਾ ਸਿਸਟਰ ਦੇ ਨਾਲ ਜਾਣਾ ਸੀ ਤੇ ਉਹਨਾਂ ਨਾਲ ਮਤਲਬ ਕਾਫੀ ਕੰਮ ਕਰਨੇ ਪੈਂਦੇ ਸੀ ਜਦੋਂ ਸਿੱਖਣਾ ਹੁੰਦਾ। ਤੇ ਉਹਨਾਂ ਦੇ ਘਰੇ ਰਹਿਣਾ 24 ਘੰਟੇ ਖੁਰਲੇ ਕਿੰਗਰੇ ਤੇ ਬਸ ਇੱਦਾਂ ਉਹਨਾਂ ਨੂੰ ਦੇਖ ਕੇ ਸ਼ੌਂਕ ਪੈ ਗਿਆ। ਜੇਕਰ ਆਪਾਂ ਦੇਖਿਆ ਜਾਵੇ ਤੁਹਾਡੀ ਜੋ ਏਜ ਉਹ ਇੰਨੀ ਜ਼ਿਆਦਾ ਹੋਈ ਵੀ ਨਹੀਂ ਹੈਗੀ, ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਨਾ ਇੰਨੀ ਜ਼ਿਆਦਾ ਮਿਹਨਤ ਕੀਤੀ ਆ। ਤੇ ਤੁਸੀਂ ਇਸ ਮਿਹਨਤ ਦੇ ਸਦਕਾ ਹੀ ਜੇਕਰ ਆਪਾਂ ਦੇਖੀਏ ਤਾਂ ਤੁਹਾਡੇ ਮੰਮੀ ਡੈਡੀ ਨੂੰ ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਾਊਡ ਵੀ ਫੀਲ ਹੁੰਦਾ ਹੋਊਗਾ। ਤੇ ਅੱਜ ਦੇ ਟਾਈਮ ਦੇ ਵਿੱਚ ਕੋਈ ਯੂਥ ਜੇਕਰ ਆਪਾਂ ਦੇਖੀਏ ਤਾਂ ਜ਼ਿਆਦਾਤਰ ਨਸ਼ਿਆਂ ਦੇ ਵੱਲ ਚੱਲ ਰਹੇ ਨੇਗੇ, ਉਹਨਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਬਹੁਤ ਘੱਟ ਆ। ਤੇ ਅਸੀਂ ਤੁਹਾਡੇ ਜੋ ਸੋਚ ਆ ਉਹਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਇਸ ਵਧੀਆ ਰਾਸਤੇ ਤੇ ਤੁਰ ਰਹੇ ਹੋਗੇ। ਤੇ ਚਲੋ ਉਹ ਤਾਂ ਆਪਾਂ ਇਹ ਨਹੀਂ ਕਹਿੰਦੇ ਕਿ ਡਿੱਗਦੇ ਟਾਈਮ ਬੰਦਾ ਮੰਜ਼ਿਲ ਆਪਣੀ ਹਾਸਿਲ ਕਰ ਹੀ ਲੈਂਦਾ, ਇੱਕ ਸੋਚ ਮਿੱਥ ਕੇ ਚੱਲੇ ਕਿ ਆਪਾਂ ਕੀ ਟੀਚਾ ਮਿੱਥਣਾਗਾ। ਤੇ ਤੁਸੀਂ ਉਹ ਸੋਚ ਨੂੰ ਲੈ ਕੇ ਚੱਲ ਰਹੇ ਹੋਗੇ। ਤੇ ਮੰਮੀ ਡੈਡੀ ਤੁਹਾਡੇ ਪੂਰੀ ਸਪੋਰਟ ਕਰਦੇ ਆ? ਹਾਂਜੀ ਜ਼ਰੂਰ ਜੀ। ਉਹਨਾਂ ਨੇ ਤਾਂ ਨਹੀਂ ਕਦੀ ਮਨਾ ਕੀਤਾ ਵੀ ਤੂੰ ਕੀ ਇੱਧਰ ਲਾਈਨ ਦੇ ਵਿੱਚ? ਦਿਨ ਰਾਤ ਮਿਹਨਤ ਕਰਦੇ ਆ ਜੀ, ਬਸ ਇੱਕ ਨਾ ਇੱਕ ਦਿਨ ਮੰਜ਼ਿਲ ਤਾਂ ਮਿਲੂਗੀ, ਸਮਾਂ ਲੱਗਦਾ ਜੀ। ਸੋਚ ਕੇ ਚੱਲੋ ਵੀ ਹਾਂ ਇਹ ਆਪਾਂ ਜੇ ਇਹ ਮੰਜ਼ਿਲ ਫੜ ਲਈ ਤਾਂ ਇਸੇ ਤੇ ਜਾਣਾ ਹੀ ਜਾਣਾ। ਤੇ ਤੁਹਾਡੇ ਸੌਂਗ ਚਲੋ ਆਏ ਨੇਗੇ, AK47 ਸੌਂਗ ਵਧੀਆ ਸੀਗਾ। ਤੇ ਉਸ ਦਾ ਪਹਿਲਾਂ 2 ਲਾਈਨਾਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਉਹ ਪੈਰਾਂ ਵਿੱਚ ਜੁੱਤੀ ਪਾਇਆ ਕੁੜਤਾ ਪਜਾਮਾ ਏ, ਰੋ ਵੀ ਐ ਨਾ ਫੇਲ ਕਰ ਦੇਊ ਮਾਏ, ਨੀ ਟੌਣ ਵੀ ਐ ਤੇਰਾ ਸਾਰਾ ਖੜ ਖੜ ਦੇਖੂ ਮੁੰਡੇ ਟੌਰ ਤੇ ਸ਼ਕੀਨੀ ਸਿਰਾ ਲਾ ਕੇ ਰੱਖਦੇ, ਨੀ ਯਾਰ ਮੇਰੇ AK47 ਵਰਗੇ ਜਦੋਂ ਚੱਲਦੇ ਨੀ ਠਾਠੂ ਕਰਾ ਕੇ ਰੱਖਦੇ। ਬਹੁਤ ਵਧੀਆ ਗਾ। ਤੇ ਰਿਆਜ਼ ਕਿੰਨੀ ਕੁ ਕਰਦੇ ਹੋ ਫਿਰ?
ਰਿਆਜ਼ ਜੀ ਜਿੱਦਾਂ ਮਤਲਬ ਸਮਾਂ ਤਾਂ ਦੇਣਾ ਹੀ ਪੈਂਦਾ ਜੀ, ਘੰਟਾ ਕੁ ਰਿਆਜ਼ ਤੇ ਹੀ ਦੇਈਦਾ ਜੀ। ਬਸ ਘੰਟਾ ਹੀ? ਤੇ ਤੇ ਯਾਰ ਹੋਰ ਵੀ ਕੰਮ ਹੁੰਦੇ ਆ ਜੀ ਘਰ ਦੇ, ਉਹ ਵੀ ਕਰਨੇ ਪੈਂਦੇ। ਅੱਛਾ ਯਾਰ AK47 ਵਰਗੀਆਂ ਠਾਠੂ ਕਰਾ ਕੇ ਉਹ ਗਾਣੇ ਦੇ ਵਿੱਚ ਹੀ ਠਾਠੂ ਕਰਵਾਉਂਦੇ ਨੇ ਜਾਂ ਫਿਰ ਰੀਅਲ ਦੇ ਵਿੱਚ ਵੀ ਕਰਵਾ ਦਿੰਦੇ ਨੇ? ਰੀਅਲ 'ਚ ਤਾਂ ਪਿਆਰ ਹੀ ਕਰੀਦਾ ਜੀ। ਹਾਂ ਬਸ ਉਹ ਤਾਂ ਗਾਣੇ ਦੇ ਵਿੱਚ ਕਲਾ ਐਂਟਰਟੇਨਮੈਂਟ ਦੇ ਲਈ ਪਾਏ ਹੋਏ ਆ ਹੈ। ਹਾਂਜੀ ਚਲੋ ਕੋਈ ਗੱਲ ਨਹੀਂ, ਐਂਟਰਟੇਨਮੈਂਟ ਹੋਣਾ ਜ਼ਰੂਰੀ ਵੀ ਹੈਗਾ। ਪਤਾ ਕੀ ਹੈ, ਜੇਕਰ ਐਂਟਰਟੇਨਮੈਂਟ ਨਾ ਹੋਵੇ ਤਾਂ Song ਥੋੜਾ ਜਿਹਾ ਬੋਰਿੰਗ ਲੱਗਦਾ, ਤਾਂ ਆਡੀਅנס ਵੀ ਨਹੀਂ ਸੁਣਨਾ ਪਸੰਦ ਕਰਦੀ ਨਾ। ਤੇ ਜੇਕਰ ਆਪਾਂ ਤੁਹਾਡੇ ਗੱਲ ਕਰੀਏ ਤਾਂ ਨਿੱਜੀ ਜ਼ਿੰਦਗੀ ਦੇ ਬਾਰੇ, ਤੁਸੀਂ ਹੁਣ ਤੱਕ ਕਿੰਨਾ ਕੁ ਜ਼ਿਆਦਾ ਮਿਹਨਤ ਕਰ ਚੁੱਕੇ ਹੋ? ਕਈ ਵਾਰ ਤੁਸੀਂ Song ਵਗੈਰਾ ਰਿਲੀਜ਼ ਕਰਾਏ ਹੋ, ਕਦੇ ਧੱਕਾ ਲੱਗਿਆ ਹੈਗਾ ਕਿਸੇ ਚੀਜ਼ ਨੂੰ ਲੈ ਕੇ, ਜਾਂ ਫਿਰ ਕੰਪਨੀ ਵੱਲੋਂ ਤੁਹਾਨੂੰ ਕੁਛ? ਪਹਿਲਾਂ ਅਸੀਂ ਹਰਪ੍ਰੀਤ ਰਾਣਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਉਹਨਾਂ ਨੇ ਵੀ ਇਹੀ ਗੱਲ ਕੀ ਹੈ ਕਿ ਉਹਨਾਂ ਦੀ ਫਸਟ ਜੋ ਵੀਡੀਓ ਸੀਗੀ ਉਹਨਾਂ ਕੋਈ ਵੀ ਇਸ ਲਾਈਨ 'ਚ ਨਵਾਂ ਆਉਂਦਾ ਜੀ, ਗਾਇਕੀ ਲਾਈਨ 'ਚ, ਉਹਨਾਂ ਧੋਖਾ ਪਹਿਲਾਂ ਹੋਣਾ ਹੀ ਹੈ ਜੀ। ਕਿਉਂਕਿ ਉਹਨਾਂ ਨਾਲ ਜਿਹਨੂੰ ਨੌਲੇਜ ਹੋਊਗੀ ਉਹੀ ਮਤਲਬ ਵਧੀਆ ਤਰੀਕੇ ਨਾਲ ਨੌਲੇਜ ਪਹਿਲਾਂ ਇਹੀ ਬੇਨਤੀ ਕਰਦੇ ਆ ਜੀ, ਨੌਲੇਜ ਲਓ ਪਹਿਲਾਂ, ਫਿਰ ਹਰੇਕ ਨਾਲ ਗੱਲ, ਭਾਵੇਂ ਉਹ ਦੋਸਤ ਆ, ਫਰੈਂਡ ਆ, ਜਾਂ ਆਪਣੇ ਕਲੋਜ਼ਿੰਗ ਜੋ ਵੀ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਕੇ, ਘਰਦਿਆਂ ਨਾਲ ਗੱਲ ਕਰਕੇ ਫਿਰ ਅੱਗੇ ਆਓ। ਤੇ ਸੈਕਿੰਡ ਵੀਡੀਓ ਪਾਈ ਫਿਰ ਉਹਦੇ ਵਿੱਚ ਤਾਂ ਨਹੀਂ ਤੁਹਾਨੂੰ? ਨਹੀਂ, ਉਹਦੇ ਵਿੱਚ ਤੇ ਮੇਰੇ ਕੁਲਜੀਤ ਭਾਈ ਉਹਨਾਂ ਨੇ ਵੀਡੀਓ ਕੀਤੀ, ਆਪਣਾ ਬ੍ਰਾਂਡ ਉਹਨਾਂ ਦੀ ਕੰਪਨੀ ਆ, ਤੇ ਉਹਨਾਂ ਨੇ ਬਹੁਤ ਹੀ ਵਧੀਆ ਵੀਡੀਓ ਕੀਤੀ ਡਾਟਾ ਔਨ ਦੀ। ਤੇ ਜਦੋਂ ਤੁਹਾਡਾ ਫਸਟ Song ਆਉਣਾ ਸੀ, ਤਾਂ ਜਿਸ ਦਿਨ ਆਉਣਾ ਸੀ ਉਸ ਟਾਈਮ ਕਿੰਨੀ ਕੁ ਖੁਸ਼ੀ ਸੀਗੀ? ਨੀਂਦ ਹੀ ਨਹੀਂ ਆ ਰਹੀ ਹੋਣੀ ਪਹਿਲੀ ਗੱਲ ਤਾਂ। ਇਹ ਰਾਤ 11 ਵਜੇ ਵੀਡੀਓ ਡਾਊਨਲੋਡ ਕੀਤੀ ਸੀ ਜੀ, ਤੇ ਬਹੁਤ ਹੀ ਵਧੀਆ ਵੀਡੀਓ, ਮਤਲਬ ਵਧੀਆ ਬਣਾਤੀ ਸੀ। ਅਲੀ ਖਾਨ ਜੀ ਨੇ ਵੀਡੀਓ ਕੀਤੀ ਸੀ ਮਲੇਰਕੋਟਲੇ ਤੋਂ, DOP, ਤੇ ਵਧੀਆ ਵੀ ਸਾਰਾ ਕੁਝ ਸੀ। ਮੰਮੀ ਡੈਡੀ ਦੇਖ ਰਹੇ ਸੀ ਤਾਂ ਕੀ ਕਹਿ ਰਹੇ ਸੀਗੇ? ਮੰਮੀ ਡੈਡੀ ਉਹਨਾਂ ਨੇ ਜੀ ਸਵੇਰੇ ਦੇਖੀ ਆ ਜੀ, ਕਿਉਂਕਿ ਸਾਰੀ ਰਾਤ ਹੀ ਡਾਊਨਲੋਡ ਹੁੰਦੀ ਜੀ, ਵੱਡੀ ਬਹੁਤ ਸੀ ਜੀ। ਠੀਕ ਹੈ ਚਲੋ ਕੋਈ ਨਹੀਂ। ਤੇ ਵਿੱਕੀ ਜੀ, ਮੈਂ ਸੁਣਿਆ, ਸੁਣਨ ਦੇ ਵਿੱਚ ਆਇਆ ਇਹ ਕਿ ਤੁਸੀਂ ਸਿੰਗਿੰਗ ਤਾਂ ਚਲੋ ਕਰਦੇ ਹੋ, ਨਾਲ ਸੋਸ਼ਲ ਵਰਕਰ ਵੀ ਹੋ? ਹਾਂਜੀ ਠੀਕ ਹੈ। ਤੇ ਮਤਲਬ ਕਿ ਇਹ ਤੁਸੀਂ ਕਿਵੇਂ, ਇੰਨੀ ਛੋਟੀ ਏਜ ਹੈਗੀ ਤੁਹਾਡੀ, ਸਿੰਗਿੰਗ ਵੀ ਕਰਦੇ ਤੇ ਨਾਲ ਸੋਸ਼ਲ ਵਰਕਰ? ਜੇਕਰ ਆਪਾਂ ਦੇਖੀਏ ਤਾਂ ਆਪਣੇ ਕੋਲ ਆਪਦੇ ਖੁਦ ਲਈ ਪੈਸੇ ਨਹੀਂ ਹੁੰਦੇ, ਆਪਣੇ ਖੁਦ ਲਈ ਟਾਈਮ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ, ਪਰ ਤੁਸੀਂ ਆਪਣੇ ਲਈ ਵੀ ਟਾਈਮ ਕੱਢਦੇ ਹੋ, ਫੈਮਿਲੀ ਲਈ ਵੀ, ਤੇ ਨਾਲ ਦੇ ਨਾਲ ਸੋਸ਼ਲ ਵਰਕਰ ਵੀ, ਉਹ ਵੀ ਸੋਸ਼ਲ ਵਰਕ ਵੀ ਕਰਦੇ ਹੋਗੇ, ਤੇ ਇੰਨਾ ਸਭ ਕੁਝ ਕਿਵੇਂ ਹੈਂਡਲ ਕਰ ਲੈਂਦੇ ਹੋ? ਬਸ ਸਮਾਂ ਦੇਣਾ ਪੈਂਦਾ ਜੀ, ਕਿਉਂਕਿ ਕਿਸੇ ਦਾ ਦੁੱਖ ਜੇ ਆਪਾਂ ਉਸ ਲੈਣ ਚੋਂ ਲੰਘੇ, ਹੁਣ ਕਿਸੇ ਦਾ ਦੁੱਖ ਤਾਂ ਹੀ ਦੇਖਿਆ ਜਾਂਦਾ ਜੀ, ਜੇ ਆਪਾਂ ਕਿਸੇ ਦਾ ਦੁੱਖ ਦੇਖਾਂਗੇ ਤਾਂ ਹੀ ਅੱਗੇ ਆਵਾਂਗੇ, ਪੈਸੇ ਨਾਲ ਨਹੀਂ ਬੰਦਾ ਅੱਗੇ ਆਉਂਦਾ ਜੀ। ਉਹ ਤਾਂ ਹੈ ਹੀ ਆ। ਤੇ ਨਾਲ ਤੁਸੀਂ ਲਾਈਵ ਸ਼ੋਅ ਵੀ ਕਰਦੇ ਹੋ? ਹਾਂਜੀ। ਹੁਣ ਕਿੰਨੇ ਦਿਨ ਹੋ ਗਏ ਤੁਸੀਂ ਸੋਏ ਨਹੀਂ ਹੈਗੇ? 3 ਦਿਨ ਆ ਜੀ। ਤੇ ਅਮਰੀਕਾ ਕਬੱਡੀ ਕੱਪ ਹੋਇਆ ਜੀ, ਲੱਕੀ ਸੰਧੂ ਵੀਰ ਦਾ ਥੈਂਕਸ, ਜਿਨ੍ਹਾਂ ਦੀ ਬਦੌਲਤ ਮੈਂ ਦਿਲਪ੍ਰੀਤ ਢਿੱਲੋਂ ਉਹਨਾਂ ਨਾਲ, ਵੀਰੇ ਉਹਨਾਂ ਨਾਲ ਲਾਈਵ ਸ਼ੋਅ ਕੀਤਾ ਸੀ ਕੱਲ, ਤੇ ਇੱਕ PTC ਤੇ ਵੀ ਕੀਤਾ ਸੀ? PTC ਤੇ ਵੀ ਕਰਕੇ ਆਇਆ ਜੀ, ਪਰਮੇਸ਼ ਵਰਮਾ ਜੀ ਨਾਲ, ਅਮਿਤ ਭਾਜੀ ਦਾ ਥੈਂਕਸ, ਜਿਨ੍ਹਾਂ ਨੇ ਮੈਨੂੰ PTC ਤੇ ਲੈ ਕੇ ਗਏ ਸੀ ਜੀ। ਤੇ ਚਲੋ ਵਧੀਆ ਗੱਲ ਆ ਨਾ, ਹੌਲੀ ਹੌਲੀ ਬੰਦਾ ਅੱਗੇ ਵਧਦਾ ਹੈਗਾ ਜੇਕਰ ਆਪਾਂ, ਪਰ ਮਿਹਨਤ ਦੇ ਨਾਲ ਹੀ ਜਾਂਦਾ ਬੰਦਾ ਅੱਗੇ। ਤੇ ਜੇਕਰ ਆਪਾਂ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਹਰ ਕੋਈ ਕੀ ਕਹਿੰਦਾ, ਬਸ ਮੈਂ ਇੱਕ ਗਾਣਾ ਕੀਤਾ ਤੇ ਪਹਿਲੇ ਸਿਖਰਾਂ ਤੇ ਚੜ ਜਾ। ਉਹ ਤਾਂ ਵਹਿਮ ਆ ਜੀ। ਵਹਿਮ ਆ? ਐਡੀ ਛੇਤੀ ਕੋਈ ਨਹੀਂ ਚੜਦਾ ਜੀ, ਮਿਹਨਤ ਕਰੋਗੇ ਫੇਰ ਹੀ ਰੱਬ ਫਲ ਲਾਊਗਾ, ਨਹੀਂ ਤਾਂ ਐਸੀ ਨਹੀਂ। ਨਹੀਂ ਰੱਬ ਫਲ ਲਾਉਂਦਾ ਹੈਗਾ, ਫਿਰ ਉਹ ਉੱਥੇ ਕੀ ਰਹਿ ਜਾਂਦਾ, ਰੱਬ ਕਹਿੰਦਾ ਵੀ ਤੂੰ ਇੱਥੇ ਕੀ ਆ, ਬਸ ਇੱਥੇ ਟਿਕਿਆ ਰਹਿ ਜੀ। ਤੇ ਜੋ ਅੱਜ ਕੱਲ ਦੀ ਸਿੰਗਿੰਗ ਚੱਲ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਜਿਹਦਾ ਦਿਲ ਕਰਦਾ ਉਦਾਂ ਹੀ ਕਰੀ ਜਾਂਦਾ ਜੀ, ਤੇ ਬਾਕੀ ਸਾਡੀ ਪਬਲਿਕ ਜਿੱਦਾਂ ਨੂੰ ਲਾਉਂਦੇ ਆ ਉਦਾਂ ਨੂੰ ਹੋ ਜਾਂਦੇ ਆ ਜੀ। ਮਤਲਬ ਕਿ ਵਿੱਕੀ ਜੀ ਕਹਿੰਦੇ ਆ, ਨਾ ਆਪਾਂ ਕਿਸੇ ਦੇ ਪੱਖ 'ਚ ਨਾ ਨਿਰਪੱਖ 'ਚ, ਬਸ ਜਿਵੇਂ ਚੱਲਦਾ ਚੱਲਣ ਦਿਓ। ਸਹੀ ਹੈ ਜੀ, ਕਿਉਂਕਿ ਦੇਖੋ ਜੀ, ਜਿਨ੍ਹਾਂ ਨੇ ਮਿਹਨਤ ਕਰਨੀ ਉਹਨਾਂ ਨੇ ਅੱਗੇ ਆ ਹੀ ਜਾਣਾ, ਉਹਨੂੰ ਕੋਈ ਨਹੀਂ ਰੋਕ ਸਕਦਾ ਜੀ। ਚਲੋ ਕੋਈ ਗੱਲ ਨਹੀਂ। ਤੇ ਹੁਣ ਤੱਕ ਤੁਹਾਡੇ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਕੌਣ ਸਪੋਰਟ ਕਰਦਾ? ਸਾਰੇ ਸਪੋਰਟ ਕਰਦੇ ਜੀ, ਮੰਮੀ ਪਾਪਾ ਬ੍ਰਦਰ ਸਿਸਟਰ ਛੋਟੀ ਆ। ਉਂਝ ਤੁਸੀਂ ਨਾਨਾ ਨਾਨੀ ਜੀ ਕੋਲ ਰਹਿੰਦੇ ਹੋ ਨਾ? ਹਾਂਜੀ। ਤੇ ਤੁਸੀਂ ਮੰਮੀ ਡੈਡੀ ਕੋਲ ਕਿਉਂ ਨਹੀਂ ਰਹਿੰਦੇ, ਉਹਨਾਂ ਕੋਲ ਕਿਉਂ? ਹੁਣੇ ਮੈਂ ਆ ਗਿਆ ਜੀ ਮੰਮੀ ਡੈਡੀ ਕੋਲ। ਅੱਛਾ, ਕਿਉਂਕਿ ਬਹੁਤ ਜ਼ਿਆਦਾ ਸਮਾਂ ਤੁਸੀਂ, ਜੇਕਰ ਆਪਾਂ ਦੇਖਿਆ ਜਾਵੇ ਤਾਂ ਜ਼ਿਆਦਾਤਰ ਤੁਸੀਂ ਆਪਣਾ ਜੋ ਸਮਾਂ ਗਾ ਉਹ ਆਪਣੇ ਨਾਨਾ ਨਾਨੀ ਜੀ ਨਾਲ ਹੀ ਸਪੈਂਡ ਕੀਤਾ ਵਾ, ਤੇ ਚਲੋ ਹੁਣ ਤੁਸੀਂ ਆਪਣੇ ਮੰਮੀ ਡੈਡੀ ਕੋਲ ਆ ਗਏ, ਤੇ ਹੁਣ ਅੱਗੇ ਤੁਸੀਂ ਕੀ ਸੋਚਿਆ? ਅੱਗੇ ਕੀ ਸੋਚਣਾ ਜੀ, ਕਿਉਂ? ਤੁਹਾਡੇ Song ਆ ਗਏ ਅੱਗੇ, ਚਲੋ ਹੁਣ, ਕਿਉਂਕਿ ਹਰ ਇੱਕ ਦਾ ਕੁਝ ਨਾ ਕੁਝ ਸੋਚਿਆ ਹੁੰਦਾ ਫਿਊਚਰ ਦੇ ਵਿੱਚ ਕਿ ਵੀ ਮੈਨੇ ਆਹ ਕਰਨਾ। ਤੁਸੀਂ ਨਹੀਂ ਸੋਚਿਆ ਕਿ ਚਲੋ ਸਿੰਗਿੰਗ ਤਾਂ ਤੁਸੀਂ ਕਰਦੇ ਹੋ, ਨਾਲ ਆਪਾਂ ਅੱਗੇ ਸੋਚਦੇ ਫਿਲਮ ਇੰਡਸਟਰੀ ਦੇ ਵਿੱਚ ਆਉਣਾ, ਜਾਂ ਫਿਰ ਇਕੱਲਾ ਗਾਇਕੀ ਦੇ ਦੌਰ 'ਚ ਹੀ ਗੁਜ਼ਰਨਾ? ਇਹ ਤਾਂ ਜੀ ਦੇਖੋ ਜੀ, ਜਿੱਦਾਂ ਦਾ ਸਮਾਂ ਰੱਬ ਨੇ ਲਿਆਉਣਾ, ਜਿੱਥੇ ਕਿ ਮਤਲਬ ਜ਼ਰੂਰੀ ਨਹੀਂ ਆਪਾਂ ਸਿੰਗਿੰਗ ਸਦਾ ਸਿੰਗਿੰਗ ਵੀ ਨਹੀਂ ਰਹਿੰਦੀ ਬੰਦੇ ਕੋਲ, ਤੇ ਸਦਾ ਐਕਟਰ ਵੀ ਨਹੀਂ ਰਹਿੰਦੇ। ਹੁਣ ਇੱਦਾਂ ਦੇ ਐਕਟਰ ਆ ਜਿਹੜੇ ਆਪਣੇ ਸਟੀਲ ਕਾਲਜ ਹੀ ਲਾ ਲਓ ਐਕਟਰ ਜੀ, ਕਿਤੇ ਕਿਸੇ ਟਾਈਮ ਉਹਨਾਂ ਨੂੰ ਅਮਿਤਾਭ ਬੱਚਨ ਕਿਹਾ ਜਾਂਦਾ ਸੀ, ਤੇ ਅੱਜ ਉਹ ਇੱਦਾਂ ਦੇ ਦੌਰ 'ਚ ਗੁਜ਼ਰੇ ਸੀ, ਤੇ ਚਲੋ ਉਹਨਾਂ ਦਾ ਜਿਨ੍ਹਾਂ ਨੇ ਵੀ ਸਾਂਭਿਆ ਉਹਨਾਂ ਨੂੰ ਬਹੁਤ ਵਧੀਆ ਜੀ। ਜੀ ਹਾਂ, ਇਹ ਵੀ ਇਹਨਾਂ ਦੀ ਗੱਲ ਮੰਨਣ ਵਾਲੀ ਹੈ। ਕਹਿੰਦੇ ਕਿ ਜਦੋਂ ਬੰਦੇ ਨੂੰ
ਅੱਜ ਦੇ ਵਿੱਚ ਕੀ ਕਹਿੰਦੇ ਆਡੀਅנס ਹੁੰਦੇ ਜਿਹਨੂੰ ਚੱਕ ਲੈਣਾ, ਜਿਹਨੂੰ ਨੀਚੇ ਡੇਗਦੇ ਨੂੰ ਮਿੰਟ ਲਾਉਂਦੇ ਆ ਫਿਰ ਡੇਗਣ ਲੱਗੇ ਵੀ। ਪਰ ਕਦੇ ਵੀ ਐਵੇਂ ਨਾ ਕਰੋ। ਜੋ ਐਕਟਰ ਸੀ ਬਹੁਤ ਜ਼ਿਆਦਾ ਵਧੀਆ ਸੀਗੇ, ਪਰ ਕੁਝ ਕੁ ਪਰਸਨ ਐਵੇਂ ਸੀਗੇ ਜੋ ਕਿ ਨੈਗੇਟਿਵ ਵੀ ਬੋਲਦੇ ਨੇ। ਤੇ ਆਪਾਂ ਇਹ ਨਹੀਂ ਕਹਿੰਦੇ ਦੇਖੋ ਤੁਸੀਂ ਨੈਗੇਟਿਵ ਗੱਲ ਕਹੋ, ਪਰ ਕਿਸੇ ਨੂੰ ਡਾਇਰੈਕਟਲੀ ਨਾ ਕਹੋ ਕਿ ਅਗਲੇ ਦਾ ਜੋ ਹੌਸਲਾ ਉਹ ਬਿਲਕੁਲ ਹੀ ਟੁੱਟ ਜੇ ਤੁਸੀਂ, ਕਿਉਂਕਿ ਫੈਨਸ ਦੇ ਬਦੌਲਤ ਹੀ ਜੋ ਆਰਟਿਸਟ ਹੁੰਦੇ ਨੇ ਉਹ ਅੱਗੇ ਵਧਦੇ ਨੇਗੇ। ਕਦੇ ਵੀ ਕਿਸੇ ਨੂੰ ਸਿੱਧਾ ਮੂੰਹ ਤੇ ਨਹੀਂ ਗੱਲ ਕਹਿਣੀ ਚਾਹੀਦੀ ਜੀ। ਤੁਹਾਨੂੰ ਤਾਂ ਨਹੀਂ ਕਦੇ ਐਵੇਂ ਲੱਗਿਆ ਕਿ ਤੁਹਾਨੂੰ ਕਦੀ ਨੈਗੇਟਿਵ ਪੁਆਇੰਟ ਆਇਆ ਹੋਵੇ ਕਿਸੇ ਚੀਜ਼ ਨੂੰ ਲੈ ਕੇ, ਤਾਂ ਤੁਸੀਂ ਉਸ ਚੀਜ਼ ਨੂੰ ਲੈ ਕੇ ਬੜਾ ਹਰਟ ਹੋਏ ਹੋਵੋ? ਇਹੀ ਦੇਖ ਕੇ ਜੀ ਪਬਲਿਕ ਅੱਜ ਕੱਲ ਮਤਲਬ ਹਸਪੀਟਲਾਂ 'ਚ ਜਾ ਕੇ ਦੇਖੋ ਜਾਂ ਰੋਡਾਂ ਤੇ ਦੇਖੋ ਹਨਾ, ਫਿਰ ਪਤਾ ਲੱਗਦਾ ਵੀ ਬਜ਼ੁਰਗ ਕਿੱਦਾਂ ਪਏ ਆ। ਫਿਰ ਪਹਿਲਾਂ ਤਾਂ ਜੀ ਦੇਖੋ ਜੀ ਉਹ ਸਾਂਭਦੇ ਨਹੀਂ, ਪਹਿਲਾਂ ਸਾਰਾ ਕੁਝ ਮਾਂ ਪਿਓ ਤੋਂ ਲੈ ਲੈਂਦੇ ਆ, ਫਿਰ ਬਾਹਰ ਕੱਢ ਦਿੰਦੇ ਆ ਜਦੋਂ ਵਿਆਹ ਹੋ ਜਾਂਦਾ ਜਾਂ ਕੁਝ ਵੀ ਲਾ ਲਓ। ਹਰੇਕ ਦੇ ਘਰੇ ਇਹੀ ਚੱਲਦਾ ਜੀ। ਤੇ ਐਕਚੁਅਲੀ ਇਹੀ ਕਹਿਣਾ ਚਾਹੁੰਦਾ ਆਪਣੇ ਮਾਂ ਪਿਓ ਨੂੰ ਸਾਂਭੋ ਜੀ। ਤੇ ਕਿਉਂਕਿ ਮਾਂ ਪਿਓ ਨੇ ਸਾਰਾ ਕੁਝ ਬਣਾਇਆ ਹੁੰਦਾ ਤੇ ਆਪਾਂ ਕੱਲ ਨੂੰ ਉਹਨਾਂ ਨੂੰ ਰੋਡਾਂ ਤੇ ਕੱਢੀਏ ਤੇ ਫਿਰ ਉਹ ਦਿਨ ਉੱਤੇ ਵੀ ਆਉਂਦਾ ਜੀ। ਚਲੋ ਆਪਾਂ ਤਾਂ ਤੁਹਾਡੀ ਗੱਲ ਮੰਨਦੇ ਹੈਗੇ। ਤੇ ਅੱਗੇ ਵਿੱਕੀ ਜੀ ਤੁਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਤੁਹਾਡੇ ਕੋਈ ਪ੍ਰੋਜੈਕਟ ਆਉਣ ਵਾਲੇ ਹੈ ਨਿਊ? ਕਮਿੰਗ ਸੂਨ ਜੀ, ਕਰਾਂਗੇ ਬਹੁਤ ਜਲਦ ਜੀ। ਮੀਨਸ ਕਿ ਅਜੇ ਸਿਰਫ ਸੋਚ ਕੇ ਰੱਖਿਆ ਹੈਗਾ। ਤੇ ਸੌਂਗ ਹੁਣ ਜਿਹਨਾਂ ਨੇ ਸੌਂਗ ਵਗੈਰਾ ਸਿਲੈਕਟ ਰੱਖੇ ਹੋਏ ਨੇ, ਇਹਨਾਂ ਨੇ ਮੈਨੂੰ ਪਹਿਲਾਂ ਕਹਤਾ ਸੀ ਕਹਿੰਦੇ ਤੁਸੀਂ ਦੱਸਿਓ ਨਾ। ਜਦੋਂ ਅਸੀਂ ਆ ਰਹੇ ਸੀ ਤਾਂ ਇਹਨਾਂ ਨੇ ਮੈਨੂੰ ਪਹਿਲਾਂ ਹੀ ਕਹਿਤਾ ਸੀ ਕਹਿੰਦੇ ਤੁਸੀਂ ਦੱਸਿਓ ਨਾ, ਉਹ ਆਪਾਂ ਆਡੀਅנס ਦੇ ਲਈ ਸਰਪ੍ਰਾਈਜ਼ ਹੀ ਰੱਖਾਂਗੇ। ਚਲੋ ਕੋਈ ਗੱਲ ਨਹੀਂ, ਸਰਪ੍ਰਾਈਜ਼ ਹੀ ਰੱਖਿਓ ਜੀ ਤੁਸੀਂ। ਤੇ ਅੱਜ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਅੱਗੇ ਤੁਸੀਂ ਜਾਂਦੇ ਵਕਤ ਕੁਝ ਮੈਸੇਜ ਦੇਣਾ ਚਾਹੋਗੇ ਤਾਂ ਜ਼ਰੂਰ ਦਿਓ ਆਡੀਅנס ਨੂੰ। ਇਹੀ ਬੇਨਤੀ ਹੈ ਜੀ ਸਾਰਿਆਂ ਨੂੰ, ਮਤਲਬ ਚੰਗੀਆਂ ਚੀਜ਼ਾਂ ਸੁਣੋ ਜੀ। ਤੇ ਜਿਨ੍ਹਾਂ 'ਚ ਕਲਾ ਆ ਜਾਂ ਜਿਨ੍ਹਾਂ ਨੂੰ ਗਾਉਣਾ ਸਹੀ ਆ ਰਿਹਾ ਜੀ ਤਾਂ ਉਹਨਾਂ ਨੂੰ ਪ੍ਰਮੋਟ ਕਰੋ, ਉਹਨਾਂ ਦਾ ਹੌਸਲਾ ਵਧਾਓ। ਇੱਕ ਨਾ ਇੱਕ ਦਿਨ ਉਹ ਜ਼ਰੂਰ ਮੰਜ਼ਿਲ ਤੇ ਪਹੁੰਚਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਸ਼ੁਕਰੀਆ ਅਦਾ ਕਰਦੇ ਆ ਤੁਹਾਡਾ ਕਿ ਤੁਸੀਂ ਆਪਣੇ ਲਈ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਇੱਥੇ ਬੈਠੇ ਹੋਗੇ। ਸਪੈਸ਼ਲ ਥੈਂਕਸ ਪ੍ਰਵੀਨ ਜੀ, ਇੰਡੋਸ ਟੀਵੀ ਤੋਂ ਜਿੰਨੇ ਵੀ ਟੀਮ ਆ ਗਏ ਆ ਉਹਨਾਂ ਦਾ ਮੇਰੇ ਵੱਲੋਂ ਬਹੁਤ ਧੰਨਵਾਦ ਜੀ। ਇੱਕ ਨਿਮਾਣੇ ਨੂੰ ਪੇਸ਼ ਕੀਤਾ ਜੀ, ਥੈਂਕ ਯੂ ਜੀ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਇਹ ਜੋ ਅੱਜ ਅਸੀਂ ਵਿੱਕੀ ਮਾਨ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤੁਸੀਂ ਸਾਰਿਆਂ ਨੇ ਜ਼ਰੂਰ ਧਿਆਨ ਦੇ ਨਾਲ ਸੁਣੀਆਂ ਹੋਣਗੀਆਂ। ਤੇ ਹੁਣ ਤੁਸੀਂ ਮੈਨੂੰ ਪ੍ਰਵੀਨ ਨੂੰ ਦਿਓ ਇਜਾਜ਼ਤ। ਅਗਲੀ ਵਾਰੀ ਫਿਰ ਤਾਂ ਤੁਹਾਡੇ ਸਾਰਿਆਂ ਸਾਹਮਣੇ ਸਿਤਾਰਿਆਂ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਕੁਝ ਖਾਸ ਸ਼ਖਸੀਅਤਾਂ, ਤੇ ਨਾਲ ਹੀ ਜਾਣਾਂਗੇ ਉਹਨਾਂ ਦੀ ਜੋ ਨਿੱਜੀ ਜ਼ਿੰਦਗੀ ਦੇ ਨਾਲ ਗੱਲਾਂ ਬਾਤਾਂ ਜੁੜੀ ਹੁੰਦੀਆਂ ਨੇ ਕਿ ਉਹਨਾਂ ਨੇ ਕਿੰਨਾ ਜ਼ਿਆਦਾ ਸੈਕਰੀਫਾਈਸ ਕੀਤਾ ਹੁੰਦਾ ਉਸ ਮੁਕਾਮ ਨੂੰ ਹਾਸਿਲ ਕਰਨ ਲਈ। ਤੇ ਤੁਸੀਂ ਸਾਰੇ ਜ਼ਰੂਰ ਦੇਖਦੇ ਰਹੋ। ਤੇ ਹੁਣ ਤੱਕ ਮੈਨੂੰ ਪ੍ਰਵੀਨ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਇੰਡੋਸ ਟੀਵੀ। ਸਤਿ ਸ਼੍ਰੀ ਅਕਾਲ।